ਜਦੋਂ ਜਸਟਿਨ ਟਰੂਡੋ ਕੈਨੇਡੀਅਨ ਗਵਰਨਮੈਂਟ ਇਸ ਸਿੱਟੇ ਤੇ ਪਹੁੰਚੀ ਕਿ ਵੀ ਇੰਡੀਆ ਨੇ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ ਕੈਨੇਡਾ ਦੇ ਵਿੱਚ ਆ ਕੇ ਕੈਨੇਡੀਅਨ ਸ਼ਹਿਰੀ ਨੂੰ ਮਾਰਿਆ, ਸੋ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਪਰਸਨਲੀ ਬਰੀਫ ਕੀਤਾ ਬ੍ਰਿਟਿਸ਼ ਇੰਟੈਲੀਜੈਂਸ, ਬ੍ਰਿਟਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ, ਅਮਰੀਕਾ ਨੂੰ। Canadian Prime Minister Justin Trudeau's shocking allegations that India orchestrated the murder of a separatist leader leaves President Joe Biden caught between one of the US closest allies and an increasingly important partner in countering China. Canada's accusation marks new low in already frosty India ties। ਵੀ ਪਹਿਲਾਂ ਹੀ ਜਿਹੜੇ ਸਬੰਧ ਨੇ ਉਹ ਤਾਂ ਫਰੋਸਟ ਸੀ, ਜੰਮੇ ਹੋਏ ਸੀ, ਇਹ ਫਰਦਰ ਗਏ। White House reacted cautiously with National Security Council spokesperson Andreen Watson saying the administration was deeply concerned। क्योंकि ਉਹਨਾਂ ਨੂੰ ਦੇਣਾ ਪੈਣਾ, ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਡੂੰਘੇ ਚਿੰਤਤ ਹੈ and called on India to cooperate with the Canadian investigation। ਬਣਾ ਲਓ ਬਾਈਡਨ ਨੂੰ ਯਾਰ। It is critical that Canada's investigation proceed and the perpetrators be brought to justice, said the ਇਹ ਅਮਰੀਕਾ ਕਹਿ ਰਿਹਾ ਕਿ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਤੇ ਜਿਹੜੇ ਹਰਦੀਪ ਨਿੱਜਰ ਨੂੰ ਮਾਰਨ ਵਾਲੇ ਨੇ ਪਰਪੀਟਰ ਜ਼ਾਹਰ ਹੈ ਇੰਡੀਅਨ ਸਟੇਟ ਹੈ, ਉਹਨਾਂ ਨੂੰ ਜਿਹੜਾ ਹੈ ਉਹਦੇ ਲਈ ਜਵਾਬਦੇਹ ਬਣਾਇਆ ਜਾਏ। Australia says it is deeply concerned by claims India behind death of Sikh leader in Canada and declared that all countries should respect sovereignty and the rule of the law। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, UK ਅਤੇ ਆਸਟ੍ਰੇਲੀਆ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਸੰਬੰਧੀ ਸਟੈਂਡ ਦੀ ਹਮਾਇਤ ਕੀਤੀ ਹੈ ਔਰ ਉਹਨਾਂ ਵੱਲੋਂ ਹਮਾਇਤ ਕਰਨਾ ਲਾਜ਼ਮੀ ਹੈ ਕਿਉਂਕਿ ਪੰਜ ਮੁਲਕ ਜਿਹੜੇ ਇੱਕ ਸਮਝੌਤੇ ਤਹਿਤ ਆਪਸ ਵਿੱਚ ਇੰਟੈਲੀਜੈਂਸ ਸ਼ੇਅਰ ਕਰਦੇ ਹਨ ਔਰ ਉਹਨਾਂ ਨੂੰ 5 ਆਈਜ਼ ਦਾ ਨਾਂ ਦਿੱਤਾ ਗਿਆ ਹੈ ਔਰ ਇਹ 5 ਆਈਜ਼ ਨੇਸ਼ਨ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹਨ ਔਰ ਭਾਰਤ ਬੁਰੀ ਤਰ੍ਹਾਂ ਪੱਛਮੀ ਮੁਲਕਾਂ ਦੀ ਘੜੀਕੀ ਵਿੱਚ ਫਸ ਚੁੱਕਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? 5 ਆਈਜ਼, 5 ਅੱਖਾਂ, ਵੈਸੇ ਇਹਨੂੰ 10 ਆਈਜ਼ ਕਹਿਣਾ ਚਾਹੀਦਾ ਸੀ ਕਿਉਂਕਿ ਹਰ ਇੱਕ ਦੀਆਂ 2-2 ਹੁੰਦੀਆਂ ਨੇ ਔਰ ਇਹਦਾ ਬੜਾ ਇੰਟਰਸਟਿੰਗ ਇਤਿਹਾਸ ਹੈ 5 ਆਈਜ਼ ਦਾ। ਜੋ ਤੁਸੀਂ ਸਰਚ ਕਰਦੇ ਹੋ ਤਾਂ ਇਹ ਇੱਕ ਇੰਟੈਲੀਜੈਂਸ ਅਲਾਇੰਸ ਹੈ ਜਿਹੜਾ ਡਿਊਰਿੰਗ ਦਾ ਸੈਕੰਡ ਵਰਲਡ ਵਾਰ, ਹੁਣ ਜਦੋਂ ਅਸੀਂ ਅਲਾਈਡ ਫੋਰਸਿਸ ਦੇਖਦੇ ਹਾਂ ਤੇ ਉਸ ਦੇ ਵਿੱਚ ਹਾਲਾਂਕਿ ਅਮਰੀਕਾ ਸੈਕੰਡ ਵਰਲਡ ਵਾਰ ਵੇਲੇ ਜਦੋਂ ਜੰਗ ਹਾਫ 'ਚ ਪਹੁੰਚ ਗਈ ਸੀ ਉਦੋਂ ਉਹਨੇ ਜੁਆਇਨ ਕੀਤਾ। ਵਰਲਡ ਵਾਰ ਤਾਂ 1939 ਸ਼ੁਰੂ ਹੋ ਗਈ 1939 'ਚ, ਪਰ ਅਮਰੀਕਾ ਪਹਿਲਾਂ ਨਿਊਟਰਲ ਸੀ ਜਰਮਨ ਔਰ ਵਲਾਇਤ ਦੇ ਵਿਚਾਲੇ। ਪਰ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਅਟੈਕ ਕੀਤਾ ਔਰ ਉਹ ਇਹ ਸਿਚੁਏਸ਼ਨ ਸੀ ਔਰ ਉਧਰੋਂ ਚਰਚਲ ਨੇ ਫਿਰ ਰੂਜ਼ਾਵੈਲਟ ਨੂੰ ਵੀ ਪਰਸੂਏਡ ਕਰ ਲਿਆ ਸੀ ਔਰ ਅਮਰੀਕਨ ਜਿਹੜੇ ਪਹਿਲੇ 2-2.5 ਸਾਲ ਜੰਗ ਦੇ ਹੀ ਖਿਲਾਫ ਸੀ, ਉਹਨਾਂ ਨੇ ਕਿਹਾ ਜੀ ਅਸੀਂ ਕੋਈ ਸ਼ਮੂਲੀਅਤ ਨਹੀਂ ਕਰਨੀ, ਕੋਈ ਹਾਰੇ ਕੋਈ ਜਿੱਤੇ, ਜਰਮਨ ਜਿੱਤੇ ਕਿ ਬਰਤਾਨੀਆ ਜਿੱਤੇ। ਪਰ ਜਦੋਂ ਤੁਹਾਡੇ ਆਪਣੇ ਘਰ ਨੂੰ ਅੱਗ ਲੱਗਦੀ ਹੈ ਫਿਰ ਜ਼ਾਹਰ ਹੈ ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇਸ ਕਿਸਮ ਦਾ ਆਪਰੇਸ਼ਨ ਵੀ ਹੋ ਸਕਦਾ ਕਿਸੇ ਉਸੇ ਹੀ ਏਜੰਸੀ ਨੇ ਜਿਹੜਾ ਇਨੀਸ਼ੀਏਟ ਕਰਵਾਇਆ ਹੋਏ, ਜਿਹੜੇ ਚਾਹੁੰਦੇ ਸੀ ਕਿ ਅਮਰੀਕਾ ਜੁਆਇਨ ਕਰੇ ਜੰਗ ਦੇ ਵਿੱਚ। ਔਰ ਜ਼ਾਹਰ ਹੈ ਫਿਰ ਅਮਰੀਕਾ ਦੀਆਂ ਫੌਜਾਂ ਹਰ ਥਾਂ ਦੇ ਉੱਤੇ ਪਹੁੰਚੀਆਂ ਔਰ ਉਸ ਦੇ ਵਿੱਚ ਕੈਨੇਡਾ, ਜਿਹਨੂੰ ਅਮਰੀਕਾ ਦਾ ਬੈਕਯਾਰਡ ਦੇ ਤੌਰ ਤੇ ਜਾਣਿਆ ਜਾਂਦਾ ਹੈ, ਉਹ ਵੀ ਉਸ ਦਾ ਹਿੱਸਾ ਸੀ ਔਰ UK ਤਾਂ ਹੈ ਹੀ ਸੀ। ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜਿਹੜੇ ਡੋਮੀਨੀਅਨ ਸਟੇਟਸ ਨੇ ਬਰਤਾਨੀਆ ਦਾ ਹਿੱਸਾ ਨੇ ਔਰ ਕਿਉਂਕਿ ਆਸਟ੍ਰੇਲੀਆ ਜੇ ਤੁਸੀਂ ਸਮੁੰਦਰ ਵਾਈਜ਼ ਦੇਖੋ ਤਾਂ ਜਾਪਾਨ ਦੇ ਨੇੜੇ ਉਹਨਾਂ ਦੇ ਆਈਲੈਂਡ, ਫਿਲੀਪੀਨਸ ਦੂਸਰੇ ਪਾਣੀਆਂ ਦੇ ਵਿੱਚ ਜੰਗ ਦਾ ਵੀ ਇੱਕ ਵੱਡਾ ਰੋਲ ਸੀ ਔਰ ਨਿਊਜ਼ੀਲੈਂਡ ਵੀ ਇੱਕ ਆਈਲੈਂਡ ਹੈ। ਸੋ ਉਸ ਪੀਰੀਅਡ ਦੇ ਵਿੱਚ ਹੀ ਔਰ ਇਸ ਨੂੰ ਜਿਸ ਸਮਝੌਤੇ ਨੂੰ UK USA ਐਗਰੀਮੈਂਟ ਮਲਟੀਲੈਟਰਲ ਕਿਹਾ ਜਾਂਦਾ ਹੈ, ਟ੍ਰੀਟੀ ਫਾਰ ਜੁਆਇੰਟ ਕੋਆਪਰੇਸ਼ਨ ਇਨ ਸਿਗਨਲਸ ਇੰਟੈਲੀਜੈਂਸ ਔਰ ਇਨਫਾਰਮਲੀ 5 ਆਈਜ਼ ਕੈਨ ਆਲਸੋ ਰੈਫਰ ਟੂ ਦਾ ਗਰੁੱਪ ਆਫ ਇੰਟੈਲੀਜੈਂਸ ਏਜੰਸੀਜ਼ ਆਫ ਥੀਜ਼ ਕੰਟਰੀਜ਼। ਇਹ 5 ਮੁਲਕਾਂ ਦਾ ਐਗਰੀਮੈਂਟ ਹੈ, ਇੱਕ ਦੂਜੇ ਦੇ ਸਾਥੀ ਸਹਿਯੋਗੀ ਵੀ ਨੇ ਲੇਕਿਨ ਇੰਟੈਲੀਜੈਂਸ ਸ਼ੇਅਰ ਕਰਦੇ ਨੇ। ਇਸੇ ਲਈ
ਜਦੋਂ ਜਸਟਿਨ ਟਰੂਡੋ ਕੈਨੇਡੀਅਨ ਗਵਰਨਮੈਂਟ ਇਸ ਸਿੱਟੇ ਤੇ ਪਹੁੰਚੀ ਕਿ ਵੀ ਇੰਡੀਆ ਨੇ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ ਹੈ, ਕੈਨੇਡਾ ਦੇ ਵਿੱਚ ਆ ਕੇ ਕੈਨੇਡੀਅਨ ਸ਼ਹਿਰੀ ਨੂੰ ਮਾਰਿਆ, ਸੋ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਨੇ ਪਰਸਨਲੀ ਬਰੀਫ ਕੀਤਾ ਬ੍ਰਿਟਿਸ਼ ਇੰਟੈਲੀਜੈਂਸ, ਬ੍ਰਿਟਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ, ਅਮਰੀਕਾ ਨੂੰ ਕਿ ਵੀ ਇਹ ਪਾਰਟ ਹੈ। ਔਰ ਉਸ ਤੋਂ ਬਾਅਦ ਹੀ ਪਾਰਲੀਮੈਂਟ ਦੇ ਫਿਰ ਉਹਨੇ ਆਪੋਜੀਸ਼ਨ ਪਾਰਟੀਆਂ ਨੂੰ ਕੀਤਾ। ਇਹੀ ਕਾਰਨ ਹੈ ਕਿ ਇਹ ਜਿਹੜਾ ਇੰਡੀਆ ਨੇ ਸਮਝਦੇ ਸੀ ਕਿ ਜੀ ਜਸਟਿਨ ਟਰੂਡੋ ਅਨਪੋਪੂਲਰ ਹੈ, ਕੰਜ਼ਰਵੇਟਿਵ ਨੂੰ ਅਸੀਂ ਪੈਸੇ ਦੇ ਰਹੇ ਹਾਂ, ਉਹਨਾਂ ਦੇ ਬੰਦਿਆਂ ਨੂੰ ਖੜੇ ਕੀਤਾ ਹੋਇਆ ਵਿੱਚ, ਉਹ ਪੋਪੂਲੈਰਿਟੀ ਹੋਏਗਾ, ਇਹ ਨਿਕਲ ਜਾਏਗਾ। ਉਹਨਾਂ ਲਈ ਸਭ ਤੋਂ ਇਹ ਹੈ ਕਿ ਵੀ ਇਸ ਵੇਲੇ ਸਾਰੀਆਂ ਕੈਨੇਡਾ ਦੀਆਂ ਪੋਲੀਟੀਕਲ ਪਾਰਟੀਜ਼ ਵਿਦ ਸੋਲੀਡੈਰਿਟੀ ਇਕੱਠੀਆਂ ਨੇ, ਕਿਉਂਕਿ ਇਹ ਕੈਨੇਡਾ ਦੀ ਸੋਵਰਨਟੀ ਦਾ ਇਸ਼ੂ ਹੈ। ਔਰ ਇਸੇ ਤਰ੍ਹਾਂ ਜਿਹੜਾ ਮੋਦੀ, ਜਿਹਨੂੰ ਇਹ ਲੱਗਾ ਕਿ G20 ਮੈਂ 200 ਹੋਲਡਿੰਗ ਆਪਣੇ ਲਵਾ ਲਏ, ਵਿਸ਼ਵ ਗੁਰੂ ਮੈਂ ਸੱਚਮੁੱਚ ਬਣ ਗਿਆ, ਕਿਉਂਕਿ ਜੇ ਯੂਕਰੇਨ ਦਾ ਜ਼ਿਕਰ ਨਹੀਂ ਵੀ ਹੋਇਆ ਫਿਰ ਵੀ ਡੈਕਲੇਰੇਸ਼ਨ ਹੋ ਗਈ, ਬਾਈਡਨ ਆਇਆ ਇੱਥੇ ਮੈਂ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ, ਉਹਨੂੰ ਬੋਲਣ ਨਹੀਂ ਦਿੱਤਾ, ਕੋਈ ਹਿਊਮਨ ਰਾਈਟ, ਕੋਈ ਮਾਈਨੋਰਿਟੀ, ਮਨੀਪੁਰ 'ਚ ਵੀ ਮੈਂ ਮਾਰੀ ਗਿਆ, ਦਿੱਲੀ ਨੂੰ ਵੀ ਸਫਾਇਆ ਕਰਤਾ, ਗਰੀਬ 3 ਲੱਖ ਰੇਹੜੀਆਂ ਵਾਲੇ ਚੁੱਕਤੇ, ਹਰੀਆਂ ਚਾਦਰਾਂ ਲਾਤੀਆਂ। ਵਿਸ਼ਵ ਗੁਰੂ ਜਦੋਂ ਉਹ ਜਾਂਦਾ ਬੀਜੇਪੀ ਦੇ ਦਫ਼ਤਰ 'ਚ, ਪਤਾ ਨਹੀਂ ਕਿੰਨੇ ਕੁਇੰਟਲ ਜਿਹੜੇ ਨੇ ਉਹ ਗੇਂਦੇ ਦੇ ਫੁੱਲ ਬਰਸਾਏ ਜਾਂਦੇ ਨੇ ਕਿ ਜੀ ਦੇਵਤੇ ਫੁੱਲ ਬਰਸਾ ਰਹੇ ਨੇ, ਕਿਉਂਕਿ ਅਵਤਾਰ ਵਿਸ਼ਨੂੰ ਦਾ ਪ੍ਰਗਟ ਹੋਇਆ, ਜਿਹਨੇ ਹੁਣ ਜਨਵਰੀ 'ਚ ਜਾ ਕੇ ਰਾਮ ਦੀ ਥਾਂ ਤੇ ਆਪ ਹੀ ਮੰਦਿਰ 'ਚ ਬਹਿਣਾ ਅਯੁੱਧਿਆ ਦੇ ਵਿੱਚ। ਹੁਣ ਇਸ ਸਾਰੇ ਦੇ ਚੱਲਦੇ ਆ ਕਈ ਵਾਰ ਇਹ ਜਿਹੜੇ ਲਫ਼ਜ਼ ਨੇ, ਲਫ਼ਜ਼ਾਂ ਦੇ ਵਿੱਚ ਇੱਕ ਆਪਣੀ ਖੂਬਸੂਰਤੀ ਹੁੰਦੀ ਆ। ਅੱਜ ਹੀ ਇੱਕ ਵੀਰ ਨਾਲ ਮੈਂ ਕਹਿ ਰਿਹਾ ਸੀ, ਮੈਂ ਕਿਹਾ ਵੀ ਇਹ ਚੁੱਕ ਕੇ ਤਾਂ ਉਹਨੂੰ ਮੋਦੀ ਨੂੰ, ਜਾਂ ਆਪਣੇ ਆਪ ਮੋਦੀ ਨੇ, ਨਾਰਸਿਸਿਸਟ ਨੇ, ਆਪਣੇ ਪ੍ਰਚਾਰ ਨਾਲ ਐਂ ਲੱਗਾ ਵੀ ਜਿਵੇਂ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਖੜਾ ਹੈ। ਤੇ ਮੈਂ ਕਿਹਾ ਵੀ ਇਹਨਾਂ ਨੇ ਜਿਹੜੇ ਇਵੇਂ ਚੜ੍ਹੇ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀ ਜਦੋਂ ਥੋੜ੍ਹੇ ਜਿਹੇ ਪੈਰ ਉੱਥੇ ਚੱਕੇ ਜਾਂਦੇ ਨੇ ਤਾਂ ਫਿਰ ਜਿਹੜਾ ਜਿੰਨਾ ਉੱਚਾ ਆਪਣੇ ਆਪ 'ਚ ਹੁੰਦਾ ਮੈਂ ਖੜਾ, ਉਨਾ ਹੀ ਧੜੰਬ ਕਰਕੇ ਥੱਲੇ ਡਿੱਗਦਾ। ਹੁਣ ਕੱਲਾ ਇਹੀ ਨਹੀਂ ਕਿ ਵੀ G20 ਮੋਦੀ ਦਾ, ਔਰ ਉਹਦੇ ਤੋਂ ਭਾਰਤ ਦੇ ਵਿੱਚ ਕਿਆਸ ਰਾਹੀਆਂ ਲਾਈਆਂ ਜਾ ਰਹੀਆਂ ਸੀ ਕਿ ਵੀ ਪਾਰਲੀਮੈਂਟ ਚੋਣਾਂ ਪਹਿਲਾਂ ਵੀ ਕੀਤੀਆਂ ਜਾ ਸਕਦੀਆਂ, ਕਿਉਂਕਿ ਇਸ ਵੇਲੇ ਮੋਦੀ ਦਾ ਪੋਪੂਲੈਰਿਟੀ ਗ੍ਰਾਫ ਬੜਾ ਹੈ, G20 ਦੇ ਥੱਲੇ ਫਲਾਣਾ ਢਿਮਕਾ। ਲੇਕਿਨ ਇਹ ਤਾਂ ਸੁਣਿਆ ਸੀ ਕਿ ਕਲਾਈਮੈਕਸ ਦੇ ਨਾਲ ਇੱਕ ਲਫ਼ਜ਼ ਕਈ ਵਾਰੀ ਐਂਟੀ ਕਲਾਈਮੈਕਸ ਹੁੰਦਾ, ਪਰ ਇਹ ਮੇਰਾ ਖਿਆਲ ਹੈ ਉਦਾਹਰਨ ਫਿਊਚਰ ਦੇ ਵਿੱਚ ਐਂਟੀ ਕਲਾਈਮੈਕਸ ਦੀ ਮੋਦੀ ਦੀ ਦਿੱਤੀ ਜਾਏਗੀ ਕਿ ਅਜੇ ਤਾਂ G20 ਦੇ ਫੁੱਲ ਜਿਹੜੇ ਨੇ ਉਹ ਸੁੱਕੇ ਵੀ ਨਹੀਂ ਸੀ ਕਿ ਉਹਦਾ ਐਂਟੀ ਕਲਾਈਮੈਕਸ ਹੋ ਗਿਆ। ਟਰੂਡੋ ਨੇ ਬੰਬਸ਼ੈਲ ਛੱਡਿਆ। ਹੁਣ ਇਹ ਗੱਲ ਕੱਲੀ ਕੈਨੇਡਾ ਤੱਕ, ਕੈਨੇਡਾ ਤਾਂ ਸੋਲੀਡੈਰਿਟੀ ਨਾਲ ਖਲੋਤਾ। ਹੁਣ ਇਹ ਜਿਹੜੀਆਂ I5 ਕੰਟਰੀਜ਼ ਨੇ, ਇਹਨਾਂ ਨੇ ਤਾਂ ਨਾਲ ਸਟੈਂਡ ਲੈਣਾ ਹੀ ਲੈਣਾ, ਕਿਉਂਕਿ ਬਰੀਫਿੰਗ ਵੀ ਕੀਤੀ ਹੈ। ਔਰ ਇਹਦੇ 'ਚ ਹੁਣ ਜਿਵੇਂ ਅੱਜ ਬਲੂਮਬਰਗ ਬੜੀ ਜ਼ਬਰਦਸਤ ਪਬਲੀਕੇਸ਼ਨ ਹੈ ਜਿਸ 'ਚ ਤੁਹਾਨੂੰ ਅਮਰੀਕਾ ਦਾ ਔਰ ਫਾਈਨੈਂਸ ਕੀ ਚੱਲ ਰਿਹਾ ਹੈ ਉਹਦਾ ਵੀ ਟੈਂਪਰੇਚਰ ਮਿਲਦਾ। ਉਹਦੀ ਹੈਡਲਾਈਨ ਹੀ ਹੈ ਇਸ ਸਟੋਰੀ ਦੀ, ਟਰੂਡੋਜ਼ ਮਰਡਰ ਕਲੇਮ ਥ੍ਰੈਟਨਸ US ਕੋਰਟਸ਼ਿਪ ਆਫ ਇੰਡੀਆ। ਵੀ ਅਮਰੀਕਾ ਦਾ ਕੋਰਟ ਕਰ ਰਿਹਾ ਸੀ ਇੰਡੀਆ ਨੂੰ ਕਿ ਵੀ ਇੱਕ ਧਮਕੀ, ਇੱਕ ਇਸ ਧਮਾਕੇ ਦੇ ਨਾਲ ਜਿਹੜਾ ਅਮਰੀਕਾ ਹੈ ਉਹ ਵੀ ਹੁਣ ਕੀ ਕੋਰਟਸ਼ਿਪ ਕਰੇਗਾ। ਵੀ ਫੈਲੋ 5I ਮੈਂਬਰ ਕੈਨੇਡਾ ਟਰਾਂਸਨੈਸ਼ਨਲ ਟੈਰਰਿਜ਼ਮ 'ਚ ਇੰਡੀਆ ਨੂੰ ਕਹਿ ਰਿਹਾ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ ਕਿ ਵੀ ਕ੍ਰਾਈਸਿਸ ਕਿੱਧਰ ਨੂੰ ਜਾਂਦਾ ਹੈ। ਸਪੈਟ ਅੰਡਰਕਟਸ US ਐਫਰਟਸ ਟੂ ਬਿਲਡ ਟਰਸਟ ਬਿਟਵੀਨ ਪਾਰਟਨਰਸ। ਕਿ ਵੀ ਅਜੇ ਤਾਂ ਇਹ ਬਾਈਡਨ ਐਂਡ ਕੰਪਨੀ ਲੱਗੀ ਸੀ ਕਿ ਜੀ ਇਹਨਾਂ ਨਾਲ ਟਰਸਟ ਬਿਲਡ ਕਰੀਏ, ਉਹ ਵੀ ਕੈਨੇਡਾਜ਼ ਐਕੂਜ਼ੇਸ਼ਨ ਮਾਰਕਸ ਨਿਊ ਲੋ ਇਨ ਆਲਰੇਡੀ ਫਰੋਸਟੀ ਇੰਡੀਆ ਟਾਈਜ਼। ਵੀ ਪਹਿਲਾਂ ਹੀ ਜਿਹੜੇ ਸਬੰਧ ਨੇ ਉਹ ਤਾਂ ਫਰੋਸਟ ਸੀ, ਜੰਮੇ ਹੋਏ ਸੀ, ਇਹ ਫਰਦਰ ਗਏ। ਔਰ ਇਹਦੇ 'ਚ ਉਹਨੇ ਫਿਰ ਬੁਲਟ ਪੁਆਇੰਟਸ ਨੇ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਸ਼ੌਕਿੰਗ ਐਲੀਗੇਸ਼ਨਸ that India orchestrated the murder of a separatist leader leaves President Joe Biden caught between one of the US closest allies and an increasingly important partner in countering China। ਕਿ ਵੀ ਇੰਡੀਆ ਨੂੰ ਪਾਰਟਨਰ ਬਣਾ ਰਹੇ ਸੀ ਚਾਈਨਾ ਨੂੰ ਕਾਊਂਟਰ ਕਰਨ ਲਈ। ਕੈਨੇਡਾ ਤਾਂ 5 ਆਈਜ਼ ਦਾ ਵੀ ਔਰ ਅਦਰਵਾਈਜ਼ ਵੀ ਕੈਨੇਡਾ ਅਮਰੀਕਾ ਆਲਮੋਸਟ ਇੱਕੋ ਹੀ ਫੋਰਨ ਪਾਲਿਸੀ ਹੁੰਦੀ ਹੈ ਜੀ। ਫਿਰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਭਾਵੇਂ ਉਹਨੇ ਮੋਦੀ ਨੇ ਡਿਨਾਈ ਕੀਤਾ ਹੈ ਕਿ ਜੀ ਉਹਨਾਂ ਦਾ ਕੋਈ ਰੋਲ ਨਹੀਂ ਹੈ, ਇਹ ਐਬਸਰਡ ਐਲੀਗੇਸ਼ਨ, ਪਰ ਦੋਨੋਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਬਾਹਰ ਕੱਢ ਦਿੱਤੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਵਾਈਟ ਹਾਊਸ ਨੇ ਰਿਐਕਟ ਕੀਤਾ ਇਹਦੇ ਤੇ। ਵਾਈਟ ਹਾਊਸ ਰਿਐਕਟਡ ਕੌਸ਼ੀਅਸਲੀ with National Security Council spokesperson
Andreen Watson, saying the administration was deeply concerned. क्योंकि ਉਹਨਾਂ ਨੂੰ ਦੇਣਾ ਪੈਣਾ, ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਡੂੰਘੇ ਚਿੰਤਤ ਹੈ, and called on India to cooperate with the Canadian investigation. ਬਣਾ ਲਓ ਬਾਈਡਨ ਨੂੰ ਯਾਰ। ਉਹਨਾਂ ਨੇ ਕਿਹਾ ਵੀ ਸਾਨੂੰ ਬਹੁਤ ਫਿਕਰ ਹੈ, ਔਰ ਇੰਡੀਆ ਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਕੋਆਪਰੇਟ ਕਰੋ। ਔਰ ਇਹ ਯੂਐਸ ਆਫੀਸ਼ੀਅਲ ਐਕਨੋਲੇਜਡ the allegations pose a problem for Biden, who just left India with relations seemingly on track. ਨਹੀਂ, ਉਹ ਤਾਂ ਅਜੇ ਇੰਡੀਆ ਦੇ ਸਮੋਸੇ ਖਾ ਕੇ ਨਿਕਲਿਆ ਸੀ ਤੇ ਅਜੇ ਤਾਂ ਉਹ ਢਿੱਡ ਦੇ ਵਿੱਚ ਤਾਂ ਵੈਸੇ ਉਹ ਵੱਟ ਪੈ ਰਹੇ ਸੀ। ਇਸ ਲਈ ਪ੍ਰੈਸ ਕਾਨਫਰੰਸ ਆ ਕੇ ਜਿਹੜੀ ਆ ਉਹਨੇ ਵਿਤਨਾਮ ਦੇ ਵਿੱਚ ਕੀਤੀ, ਹਿਊਮਨ ਰਾਈਟਸ, ਮਾਈਨੋਰਿਟੀਜ਼ ਔਰ ਵਾਇਲੈਂਸ, ਇਹ ਉਹ ਗੱਲ ਕੀਤੀ। ਹੁਣ ਬਲੂਮਬਰਗ ਦੀ ਜਿਹੜੀ ਸਾਰੀ ਸਟੋਰੀ ਹੈ ਉਹ ਇਸ ਦੇ ਦੁਆਲੇ ਹੀ ਘੁੰਮਦੀ ਹੈ ਕਿ ਵੀ ਨਾਓ ਦਾ ਐਪੀਸੋਡ ਥ੍ਰੈਟਨਸ ਟੂ ਅਪਐਂਡ the US effort to court India as a counterweight to China, which was on the display at the group of G20 summit in New Delhi earlier this month. कि भी ये हुण इधर तक क्राइसिस पैदा हो गया, इंडिया नो एज ए काउंटरवेट बना रहे सी। The US and its allies had hailed Modi's success in reaching a compromise। भी उन्होंने तो बड़ा हेल किया सी, पर हुण जिहड़ा इस सारे दे विच ये on the horns of dilemma ਫਸ ਗਏ ਨੇ। ਔਰ ਇਸ ਦੇ ਉੱਤੇ ਯੂਐਸ ਦਾ ਪ੍ਰੋਪਰ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਰਿਐਕਸ਼ਨ ਦੀ, ਉਹਦੇ 'ਚ ਉਹਨਾਂ ਨੇ ਇਹੀ ਕਿਹਾ, ਵਾਈਟ ਹਾਊਸ ਦੀ ਨੈਸ਼ਨਲ ਸਿਕਿਉਰਿਟੀ ਕਾਉਂਸਲ ਸਪੋਕਸਪਰਸਨ ਐਂਡਰੀਨ ਵੈਟਸਨ ਨੇ, ਉਹਨਾਂ ਨੇ ਕਿਹਾ ਵੀ ਆਰ ਡੀਪਲੀ ਕੰਸਰਨਡ ਅਬਾਊਟ ਦ ਐਲੀਗੇਸ਼ਨਸ referenced by Prime Minister Justin Modi today, said or we remain in regular contact with our Canadian partners। ਕਿ ਵੀ ਅਸੀਂ ਇਸ ਮੁੱਦੇ ਦੇ ਉੱਤੇ ਕੈਨੇਡੀਅਨਸ ਦੇ ਨਾਲ ਲਗਾਤਾਰਤਾ ਨਾਲ ਸੰਪਰਕ 'ਚ ਹੈ। ਇਟ ਇਜ਼ ਕ੍ਰਿਟੀਕਲ that Canada's investigation proceed and the perpetrators be brought to justice, said the ਇਹ ਅਮਰੀਕਾ ਕਹਿ ਰਿਹਾ ਕਿ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਤੇ ਜਿਹੜੇ ਹਰਦੀਪ ਨਿੱਜਰ ਨੂੰ ਮਾਰਨ ਵਾਲੇ ਨੇ ਪਰਪੀਟਰ ਜ਼ਾਹਰ ਇੰਡੀਅਨ ਸਟੇਟ ਹੈ, ਉਹਨਾਂ ਨੂੰ ਜਿਹੜਾ ਹੈ ਉਹਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਸਾਰੇ ਦੇ ਥੱਲੇ ਉਹਨਾਂ ਦਾ ਪੂਰਾ ਕਿ ਵੀ ਇਹ ਸਾਰੇ 'ਚ ਜਿਹੜਾ ਅਮਰੀਕਾ ਉਸ ਦਾ ਪਾਰਟ, ਫਿਰ ਆਸਟ੍ਰੇਲੀਆ ਜਿਹਦਾ ਪ੍ਰਾਈਮ ਮਿਨਿਸਟਰ ਹੈ ਉਹਦੇ ਨਾਲ ਖੜਾ ਸੀ ਮੋਦੀ ਦੇ, ਜਿਵੇਂ ਵੇਟਰ ਹੁੰਦਾ ਹੈ, ਉਹ ਗੁਜਰਾਤ 'ਚ ਵੀ ਗਿਆ, ਉਹ ਹੱਥ ਹਿਲਾ ਰਿਹਾ ਕ੍ਰਿਕਟ ਦੇ, ਜਾ ਕੇ ਮੱਥੇ ਤੇ ਟਿੱਕਾ ਵੀ ਲਾਇਆ ਹੋਇਆ। ਔਰ ਉਹ ਸਾਰਿਆਂ ਨੂੰ ਹੁਣ ਜਿਹੜਾ ਇਸ ਦੇ ਉੱਤੇ ਉਸ ਨੂੰ ਵੀ ਸਟੈਂਡ ਲੈਣਾ ਪੈਣਾ ਆਸਟ੍ਰੇਲੀਆ ਨੂੰ। ਔਰ ਉਹਦੇ ਤੇ ਵੀ ਆ ਗਈ ਸਟੇਟਮੈਂਟ, Australia says it is deeply concerned by claims India behind death of Sikh leader in Canada। ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਸਾਡਾ ਬਹੁਤ ਕੰਸਰਨ ਹੈ, ਅਸੀਂ ਫਿਕਰਮੰਦ ਹੈ ਜਾਂ ਦੂਜਾ। ਹਾਲਾਂਕਿ ਪਹਿਲਾਂ ਤਾਂ ਉਹਨੇ ਇੱਕ ਪੱਤਰਕਾਰ ਨੇ ਜਦੋਂ ਪੁੱਛਿਆ ਉਹਨੇ ਕਿਹਾ ਜੀ ਚਿਲ ਆਊਟ, ਬਟ ਉਹਨਾਂ ਨੂੰ ਫਾਰਮਲ ਸਟੇਟਮੈਂਟ ਬੀਇੰਗ ਮੈਂਬਰਸ ਆਫ ਦਾ ਫਾਈਵ ਆਈਜ਼ ਦੇਣੀ ਪੈਣੀ ਸੀ। ਆਸਟ੍ਰੇਲੀਅਨ ਗਵਰਨਮੈਂਟ ਸੈਡ ਇਟ ਵਾਸ ਡੀਪਲੀ ਕੰਸਰਨਡ ਬਾਈ ਦਾ ਕਲੇਮਸ ਆਫ ਅਸੈਸੀਨੇਸ਼ਨ and declared that all countries should respect sovereignty and the rule of the law। ਇਹਦਾ ਮਤਲਬ ਹੈ ਕਿ ਭਾਰਤ ਜੰਗਲ ਨਾਲੋਂ ਵੀ ਬਦਤਰ ਰਾਜ ਹੈ, ਔਰ ਉਹਨਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਜਿਹੜਾ ਉਹ ਟਰਾਂਸਨੈਸ਼ਨਲ ਟੈਰਰਿਜ਼ਮ ਕੀਤਾ। ਔਰ ਆਸਟ੍ਰੇਲੀਆ ਦੀ ਗਵਰਨਮੈਂਟ ਦੀ ਅਫੀਸ਼ੀਅਲ ਸਟੇਟਮੈਂਟ ਹੈ ਕਿ ਭਾਈ ਇਹ ਜਿਹੜਾ ਅਸੈਸੀਨੇਸ਼ਨ ਦਾ ਚਾਰਜ ਇਹਦੇ ਤੇ ਇੰਡੀਆ ਤੇ ਹੈ, ਉਹਨਾਂ ਨੇ ਕੈਨੇਡੀਅਨ ਸੋਇਲ ਤੇ ਆ ਕੇ ਕੀਤਾ, ਇਹ ਠੀਕ ਨਹੀਂ ਹੈ। ਸਾਰੇ ਮੁਲਕ ਇੱਕ ਦੂਜੇ ਦੀ ਸੋਵਰਨਿਟੀ ਦਾ ਰਿਸਪੈਕਟ ਕਰਨ ਔਰ ਇਸ ਦੇ ਲਈ ਜਿਹੜਾ ਰੂਲ ਆਫ ਲਾਅ ਜਿਹੜਾ ਉਸ ਨੂੰ ਓਬੇ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਸ ਸਾਰੇ ਤੋਂ ਬਾਅਦ, ਔਰ ਮੈਂ ਅੱਜ ਹੀ ZTV ਦੀ ਇੱਕ ਬੜੀ 3 ਫੁੱਟੀ ਐਂਕਰ ਹੈ, ਉੜਕਦੀ 6-6 ਫੁੱਟ ਹੈ, ਉਹ ਕਰ ਰਹੇ ਸੀ ਕਿ ਬੜੀ ਸਾਜ਼ਿਸ਼ ਬੇਨਕਾਬ अमेरिका, कनाडा, यूके खालिस्तान बनाने जा रहे हैं, ये सभी मिले हुए हैं। ਜਾਂ ਦੂਜਾ ਉਹਨਾਂ ਦੇ ਭਾਣੇ ਵੀ ਅਸੀਂ ਬਾਈਡਨ ਨੂੰ ਵੀ ਜੇਬ 'ਚ ਪਾਇਆ ਹੈ, ਦੂਜੇ 'ਚ ਵੀ ਪਾਇਆ ਹੈ। ਜਦੋਂ ਸਾਜ਼ਿਸ਼ ਕਹਿ ਰਹੇ ਸੀ ਮੈਂ ਕਿਹਾ ਆਮੀਨ ਆਮੀਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।